ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਅੱਜ 3 ਫਰਵਰੀ 2014 21 ਮਾਘ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਨੂੰ ਪੜ੍ਹਨਾ ਸ਼ੁਰੂ ਕਰੀਏ, ਤੁਸੀਂ ਸਾਡੇ ਦਰਸ਼ਕਾਂ ਨਾਲ ਤੁਹਾਡਾ ਜੋ ਲਾਸਟ ਵੀਕਐਂਡ ਸੀ ਉਹ ਕਿਸ ਤਰ੍ਹਾਂ ਗੁਜ਼ਰਿਆ ਤੇ ਕੋਈ ਅੱਜ ਦਾ ਅਹਿਮ ਮੁੱਦਾ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ? ਹਾਂਜੀ, ਇਸ ਵੀਕਐਂਡ ਮੈਂ ਮੈਰੀਲੈਂਡ ਔਰ ਵਰਜੀਨੀਆ ਦੋਵੇਂ ਸਟੇਟਾਂ 'ਚ ਵਿਜ਼ਿਟ ਕੀਤਾ ਜੀ। ਬੇਸ਼ੱਕ ਸਾਡੇ ਲਈ ਖਾਸ ਤੌਰ ਤੇ ਮੈਟਰੋਪੋਲੀਟਨ ਸਾਰੇ ਏਰੀਏ ਦੀਆਂ ਸਿੱਖ ਸੰਗਤਾਂ ਲਈ ਇਹ ਅੱਜ ਕੱਲ੍ਹ ਇੱਕ ਕਾਫੀ ਸ਼ੌਕਿੰਗ ਜਿਹੜੀ ਹੈ ਐਕਸਪੀਰੀਅੰਸ ਹੋ ਰਿਹਾ ਜੀ, ਕਿਉਂਕਿ ਸਾਡੇ ਉਸ ਏਰੀਏ 'ਚ ਰਹਿੰਦੇ ਵੀਰ ਰਵਿੰਦਰ ਸਿੰਘ ਭੋਲਾ ਜਿਹੜੇ ਕਿ ਪੂਰੀ ਤਰ੍ਹਾਂ ਪੰਥਕ ਮਸਲਿਆਂ ਨੂੰ ਸਮਰਪਿਤ ਨੇ ਔਰ ਹਮੇਸ਼ਾ ਹੀ ਕਿਸੇ ਵੀ ਕੌਜ਼ ਦੇ ਪੱਖ ਤੋਂ, ਖਾਲਿਸਤਾਨੀ ਪੱਖ ਤੋਂ ਹਮੇਸ਼ਾ ਹੀ ਅੱਗੇ ਹੋ ਕੇ ਸੇਵਾ ਨਿਭਾਉਂਦੇ ਰਹੇ ਨੇ। ਉਹ ਅੱਜ ਕੱਲ੍ਹ ਬ੍ਰੇਨ ਕੈਂਸਰ ਤੋਂ ਪੀੜਤ ਨੇ, ਜੌਨ ਹੌਪਕਿਨ ਹਸਪੀਟਲ 'ਚ ਐਡਮਿਟ ਨੇ ਔਰ ਉਹਨਾਂ ਦੀ ਪਿਛਲੇ ਦਿਨਾਂ 'ਚ ਕੁਝ ਸਥਿਤੀ ਨਾਜ਼ੁਕ ਸੀ ਜੀ। ਤੇ ਜਿਸ ਤਰੀਕੇ ਨਾਲ ਗੁਰੂ ਦੀ ਰਹਿਮਤ ਹੋਈ, ਜਿਵੇਂ ਸਿੱਖ ਸੰਗਤਾਂ ਲਗਾਤਾਰ ਉਹਨਾਂ ਨੂੰ ਦੇਖਣ ਲਈ, ਮਿਲਣ ਲਈ ਲਗਭਗ ਐਤਵਾਰ ਦੇ ਦੀਵਾਨ 'ਚ ਮੈਟਰੋਪੋਲੀਟਨ ਦੇ 7-8 ਗੁਰਦੁਆਰਿਆਂ 'ਚ ਉਹਨਾਂ ਦੇ ਲਈ ਅਰਦਾਸ ਵੀ ਹੋਈ ਜੀ। ਔਰ ਇਹ ਡਾਕਟਰਸ ਦਾ ਹੀ ਮੰਨਣਾ ਹੈ ਕਿਉਂਕਿ ਉਹਨਾਂ ਨੂੰ ਨਿਮੋਨੀਆ ਦੀ ਕੰਪਲਿਕੇਸ਼ਨ ਡਿਵੈਲਪ ਹੋਈ ਜੀ ਔਰ ਪਿਛਲੇ ਦਿਨਾਂ 'ਚ ਕਾਫੀ ਨਾਜ਼ੁਕ ਸਥਿਤੀ ਸੀ। ਡਾਕਟਰ ਜਿਵੇਂ ਟਾਈਮ ਫਰੇਮ ਦਿੰਦੇ ਹੁੰਦੇ ਨੇ ਜੀ ਜੀ, ਪਰ ਇਸ ਨੂੰ ਅਕਾਲ ਪੁਰਖ ਦੀ ਬਖਸ਼ਿਸ਼, ਸੰਗਤ ਦੀ ਅਰਦਾਸ ਜਾਂ ਮੁਅਜ਼ਜ਼ਾ ਕੋਈ ਵੀ ਸ਼ਬਦ ਕਿਹਾ ਜਾਏ ਜੀ, ਉਹ ਕਾਫੀ ਤੇਜ਼ੀ ਨਾਲ ਰਿਕਵਰ ਹੋਏ ਨੇ ਕੱਲ ਤੋਂ। ਸੋ ਇੱਕ ਮੇਰਾ ਮਕਸਦ ਬਾਲਟੀਮੋਰ ਰੁਕ ਕੇ ਉਹਨਾਂ ਨੂੰ, ਉਹਨਾਂ ਦੇ ਨਾਲ, ਉਹਨਾਂ ਦੇ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਦਾ ਵੀ ਸੀ ਜੀ ਜੀ। ਔਰ ਫਿਰ ਨਾਲ ਹੀ ਐਤਵਾਰ ਦਾ ਦੀਵਾਨ ਉੱਥੇ ਹੀ ਬਾਲਟੀਮੋਰ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਜਿੱਥੇ ਕਿ ਸਿੱਖ ਸੰਗਤਾਂ ਕਾਫੀ ਪ੍ਰੇਮ ਨਾਲ ਜੁੜਦੀਆਂ ਨੇ ਜੀ ਜੀ, ਡੰਡੋਕ ਏਰੀਆ ਦੇ ਵਿੱਚ ਹੈ ਔਰ ਉੱਥੇ ਪੰਥ ਪ੍ਰਸਤ ਵੀਰ ਜਿਹੜੇ ਨੇ ਉਹ ਸੇਵਾ ਸੰਭਾਲ ਕਰਦੇ ਨੇ ਜੀ। ਸੋ ਉਹਨਾਂ ਦੀ ਇਨਵੀਟੇਸ਼ਨ ਤੇ ਗੁਰਦੁਆਰਾ ਸਾਹਿਬ ਵੀ ਐਤਵਾਰ ਅਸੀਂ ਸੰਗਤ ਦੇ ਵਿੱਚ ਜਿਹੜਾ ਹੈ ਉਹ ਉਹਨਾਂ ਦੀ ਦੀਵਾਨ ਦਾ ਆਨੰਦ ਮਾਣਿਆ। ਲਗਭਗ 1 ਘੰਟਾ ਮੈਂ ਸੰਗਤ ਨੂੰ ਸੰਬੋਧਨ ਵੀ ਕੀਤਾ ਜੀ। ਔਰ ਇਹ ਜਾਣ ਕੇ ਖੁਸ਼ੀ ਹੁੰਦੀ ਹੈ ਟੀਵੀ 84 ਦੇ ਹਵਾਲੇ ਨਾਲ, ਜਦੋਂ ਅਸੀਂ ਜਿੱਥੇ ਵੀ ਜਾਂਦੇ ਹਾਂ, ਜਦੋਂ ਕੋਈ ਵੀਰ, ਕੋਈ ਭੈਣ ਆ ਕੇ ਬੜੇ ਐਪਰੀਸ਼ੀਏਟਿਵ ਅੰਦਾਜ਼ ਦੇ ਵਿੱਚ ਇਹ ਕਹਿੰਦਾ ਹੈ ਕਿ ਅਸੀਂ ਦੇਖਦੇ ਹਾਂ ਪ੍ਰੋਗਰਾਮ ਲਗਾਤਾਰਤਾ ਨਾਲ, ਗੁਰਦੁਆਰਾ ਸਾਹਿਬ ਦੇ ਉਹਨਾਂ ਦੇ ਪ੍ਰਧਾਨ ਨੇ ਵੀ ਕਿਹਾ ਜੀ ਜੀ। ਔਰ ਜਿਸ ਪਰਿਵਾਰ ਦੇ ਵਿੱਚ ਮੈਂ ਠਹਿਰਿਆ ਬਾਲਟੀਮੋਰ 2 ਦਿਨ, ਚੱਠਾ ਪਰਿਵਾਰ, ਉਹਨਾਂ ਦੇ ਯੰਗਰ ਬ੍ਰਦਰ ਜੀ ਤੇ ਉਹਨਾਂ ਦੀ ਛੋਟੀ ਬੱਚੀ ਹੈ ਤੇ ਉਸਨੇ ਜਿਹੜਾ ਉਹਨਾਂ ਦੇ ਮੰਮੀ ਦੱਸ ਰਹੇ ਸੀ ਉਹ ਕਿ ਵੀ ਉਹ ਤਾਂ ਡੀਕਦੀ ਸੌਂ ਗਈ। ਉਹ ਕਹਿਣ ਲੱਗੀ ਅੱਛਾ ਉਹਨਾਂ ਨੇ ਆਣਾ ਜੀ, ਜਿਹੜੇ ਜਿਨ੍ਹਾਂ ਨੂੰ ਰੋਜ਼ ਅਸੀਂ ਟੀਵੀ ਤੇ ਦੇਖਦੇ ਹਾਂ ਜੀ, ਕਿ ਵਟ ਏ ਫਾਰਚੂਨ ਜੀ। ਸੋ ਮੈਂ ਸਮਝਦਾ ਵੀ ਬੇਸ਼ੱਕ ਅਸੀਂ ਜੋ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਹੀ ਹੈ ਜੀ, ਪਰ ਫਿਰ ਵੀ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਜਦੋਂ ਕਿ ਅਸੀਂ ਇਹ ਦੇਖਦੇ ਹਾਂ ਕਿ ਸਾਡਾ ਸੁਨੇਹਾ ਔਰ ਪੰਥਕ ਚੜ੍ਹਦੀ ਕਲਾ ਦਾ ਸੁਨੇਹਾ ਜਿਹੜਾ ਹੈ ਉਹ ਵੈਲ ਰਿਸੀਵਡ ਹੈ, ਉਸ ਨੂੰ ਸਾਰੇ ਜਿਹੜੇ ਨੇ ਐਪਰੀਸ਼ੀਏਟ ਕਰਦੇ ਨੇ। ਜਿੱਥੋਂ ਤੱਕ ਮੁੱਦੇ ਦੀ ਗੱਲ ਹੈ, ਅੱਜ ਕੱਲ੍ਹ ਤਾਂ ਇੱਕੋ ਹੀ ਫੋਕਸ ਸਾਡੀ ਜਥੇਦਾਰਾਂ ਦੀ ਲਾਈਨ ਜਿਹੜੀ ਕਿ ਸੁਖਬੀਰ ਬਾਦਲ ਦੇ ਆਦੇਸ਼ਾਂ ਤੇ ਹੈ, ਉਹ ਇਹੀ ਹੈ ਕਿ ਨਾਨਕਸ਼ਾਹੀ ਕੈਲੰਡਰ ਦਾ ਭੋਗ ਕਿਵੇਂ ਪਾਉਣਾ ਹੁਣ ਜੀ। ਸੋ ਉਸ ਤੋਂ ਪਹਿਲਾਂ ਲਗਭਗ ਅੱਧਾ ਭੋਗ ਤਾਂ ਪਾ ਹੀ ਚੁੱਕੇ ਨੇ, ਜਿਵੇਂ ਸੋਧਾਂ ਦੇ ਨਾਂ ਥੱਲੇ ਉਹਨਾਂ ਨੇ ਉਸ ਦਾ ਬਿਕਰਮੀਕਰਨ ਕੀਤਾ, ਅੱਧਾ ਹਿੰਦੂਕਰਨ ਕੀਤਾ ਜੀ ਜੀ। ਸੋ ਹੁਣ ਜਿਹੜੀ ਸਾਡੀ ਅੰਦਰੂਨੀ ਜਾਣਕਾਰੀ ਹੈ ਔਰ ਪਿਛਲੀ ਮੀਟਿੰਗ ਜਿਹੜੀ ਜਥੇਦਾਰਾਂ ਦੀ ਹੋਈ, ਉਸ ਦੀ ਜਿਹੜੀ ਅੰਦਰੂਨੀ ਕਹਾਣੀ ਹੈ ਉਹ ਅਸੀਂ ਪਿਛਲੇ ਹਫਤੇ ਦੇ ਪ੍ਰੋਗਰਾਮਾਂ 'ਚ ਉਸ ਦੇ ਉੱਤੇ ਵਿਚਾਰ ਕੀਤਾ ਸੀ ਕਿ ਕਿਵੇਂ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਅੜ ਜਾਣ ਕਰਕੇ ਪਿਛਲੀ ਮੀਟਿੰਗ ਦੇ ਵਿੱਚ ਉਹ ਆਪਣੇ ਇਸ ਨਾਪਾਕ ਇਰਾਦੇ ਵਿੱਚ ਸਫਲ ਨਹੀਂ ਹੋਏ ਜੀ। ਪਰ ਫਿਰ ਸਾਡੀ ਜਾਣਕਾਰੀ, ਜਿਵੇਂ ਅਸੀਂ ਦੱਸਿਆ ਸੀ ਕਿ ਜਥੇਦਾਰ ਨੰਦਗੜ੍ਹ ਨੂੰ ਨਿੱਜੀ ਮੀਟਿੰਗ ਦੇ ਲਈ ਸੁਖਬੀਰ ਬਾਦਲ ਨੇ ਆਪਣੇ ਪਿੰਡ ਜਿਹੜਾ ਹੈ ਸੱਦਾ ਪੱਤਰ ਦਿੱਤਾ ਜੀ। ਸੋ ਹੁਣ ਸਾਡੇ ਕੋਲ ਉਸ ਮੀਟਿੰਗ ਦੇ ਵੀ ਵੇਰਵੇ ਨੇ, ਪਲੱਸ ਆਉਣ ਵਾਲੇ ਦਿਨਾਂ 'ਚ ਕੀ ਹੋਏਗਾ ਇਸ ਦੀ ਵੀ ਜਿਹੜੀ ਅੰਦਰੂਨੀ ਸਰੋਤਾਂ ਤੋਂ ਜਾਣਕਾਰੀ ਹੈ ਜੀ। ਸੋ ਉਸ ਮੀਟਿੰਗ ਦੇ ਵਿੱਚ ਸੁਖਬੀਰ ਬਾਦਲ ਨੇ ਇਹੀ ਜਿਹੜਾ ਕਿਹਾ ਕਿ ਜੀ ਅਸੀਂ ਚਾਹੁੰਦੇ ਹਾਂ ਕਿ ਕਨਫਿਊਜ਼ਨ ਦੂਰ ਹੋਏ ਔਰ ਤੁਸੀਂ ਜੋ ਬਾਕੀਆਂ ਦਾ ਫੈਸਲਾ ਹੈ
ਉਸ ਦੇ ਨਾਲ ਆਪਣੀ ਸਹਿਮਤੀ ਦਿਓ ਜੀ। ਔਰ ਜਿਵੇਂ ਜੋ ਜਾਣਕਾਰੀ ਸਾਡੇ ਕੋਲ ਹੈ ਵੀ ਅਜੇ ਤੱਕ ਜਥੇਦਾਰ ਆਨੰਦਗੜ੍ਹ ਨੇ ਆਪਣਾ ਸਟੈਂਡ ਬਦਲਿਆ ਨਹੀਂ ਹੈ। ਉਹਨਾਂ ਨੇ ਉਹਨਾਂ ਨੂੰ ਇਹੀ ਕਿਹਾ ਕਿ ਜੀ ਮੈਂ ਤਾਂ ਉਹੀ ਕਹਿੰਦਾ ਜਾਂ ਕਰਦਾ ਜੋ ਠੀਕ ਹੈ ਜੀ ਜੀ। ਔਰ ਜੋ ਇਹ ਹੋ ਰਿਹਾ ਹੈ ਇਸ ਨੂੰ ਬਦਲਾਉਣ ਦਾ ਨਾ ਇਹ ਠੀਕ ਨਹੀਂ ਜੀ। ਸੋ ਉਸ ਤੋਂ ਬਾਅਦ ਸਾਨੂੰ ਲੱਗਦਾ ਹੈ ਕਿ ਵੀ ਇੱਕ ਗੱਲ ਉਹਨਾਂ ਨੇ ਸਾਰਿਆਂ ਨੇ ਇਹ ਦੇਖ ਲਈ ਹੈ ਕਿ ਇਸ ਤਰੀਕੇ ਦੇ ਨਾਲ ਜੇ ਸਿੱਧੇ ਤੌਰ ਤੇ ਜਥੇਦਾਰ ਉਸ ਦਾ ਭੋਗ ਪਾਉਂਦੇ ਜਿਵੇਂ ਪਿਛਲੀ ਮੀਟਿੰਗ 'ਚ ਪਾਉਣਾ ਚਾਹੁੰਦੇ ਸੀ, ਜੇ ਜਥੇਦਾਰ ਆਨੰਦਗੜ੍ਹ ਨਾਲ ਰਲ ਜਾਂਦੇ ਉਹਨਾਂ ਪਾ ਦੇਣਾ ਸੀ ਜੀ, ਲੇਕਿਨ ਉਹ ਗੱਲ ਬਣੀ ਨਹੀਂ। ਔਰ ਇਵੇਂ ਲੱਗਦਾ ਹੈ ਵੀ ਸ਼ਾਇਦ ਜਥੇਦਾਰ ਆਨੰਦਗੜ੍ਹ ਨੂੰ ਵੀ ਵਿਨ ਓਵਰ ਕਰਨ ਦੇ ਲਈ, ਜਿੱਤਣ ਦੇ ਲਈ ਜਾਂ ਉਹਨਾਂ ਦੀ ਸਹਿਮਤੀ ਦੇ ਲਈ ਉਹ ਕੋਈ ਵਿਚਕਾਰਲਾ ਰਸਤਾ ਲੱਭ ਰਹੇ ਨੇ। ਔਰ ਉਹ ਰਸਤਾ ਹੁੰਦਾ ਵੀ ਜਦੋਂ ਤੁਸੀਂ ਕਿਸੇ ਕੰਮ ਨੂੰ ਜਿਹੜਾ ਉਹ ਦੂਰ ਵਾਲੇ ਰਸਤੇ ਤੇ ਪਾਉਣਾ ਜੀ, ਜਾਂ ਕਿਸੇ ਚੀਜ਼ ਨੂੰ ਬੰਦ ਕਰਨਾ ਹੈ, ਜਿਹਨੂੰ ਕਹਿੰਦੇ ਨੇ ਕਿ ਭਾਈ ਠੰਡੇ ਸਟੋਰੇਜ 'ਚ ਰੱਖਣਾ ਜੀ ਜੀ, ਤੇ ਜਾਂ ਸਿੱਧੀ ਜ਼ਿੰਮੇਵਾਰੀ ਲੈਣ ਦੀ ਥਾਂ ਜ਼ਿੰਮੇਵਾਰੀ ਕਿਸੇ ਤੇ ਸੁੱਟਣੀ ਹੈ ਤੇ ਫਿਰ ਕਮੇਟੀਆਂ ਬਣਾ ਦਿਓ ਜੀ। ਫਿਰ ਇਹ ਹੁੰਦਾ ਤੇ ਕਮੇਟੀ ਜਦੋਂ ਬਣਦੀ ਹੈ ਉਹਦੀ ਬਣਤਰ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ ਕਿ ਜਿਹੜੇ ਤੁਹਾਡੇ ਨਜ਼ਰੀਏ ਦੇ ਨਾਲ ਸਹਿਮਤ ਹੋਣ ਉਹਨਾਂ ਦੀ ਬਹੁ ਗਿਣਤੀ ਕਰ ਦਿਓ ਜੀ। ਜੇ 5 ਮੈਂਬਰਾਂ ਦੀ ਕਮੇਟੀ ਹੈ 3 ਆਪਣੇ ਪਾ ਦਿਓ ਤੇ ਇਹ ਦੱਸਣ ਦੇ ਲਈ ਕਿ ਜੀ ਅਸੀਂ ਬੜਾ ਫੇਅਰ ਇਹ ਫੈਸਲਾ ਕਰ ਰਹੇ ਹਾਂ, 2 ਦੂਸਰਿਆਂ ਦੇ ਪਾ ਲਓ ਜੀ। ਹੁਣ ਅਲਟੀਮੇਟਲੀ ਉਹਦੇ ਚ ਕਮੇਟੀ 'ਚ ਫੈਸਲਾ 3-2 ਦੇ ਨਾਲ ਹੀ ਹੋਣਾ ਤੇ ਫੈਸਲਾ ਜਦੋਂ ਉਹਨਾਂ ਤਿੰਨਾਂ ਨੇ ਦੇ ਦੇਣਾ, 2 ਕਹੀ ਵੀ ਜਾਣੋ ਕਹਿਣਗੇ ਜੀ ਦੇਖੋ ਅਸੀਂ ਤਾਂ ਕਮੇਟੀ ਬਣਾਈ ਸੀ ਔਰ ਕਮੇਟੀ ਨੇ ਇਹ ਫੈਸਲਾ ਦਿੱਤਾ ਹੈ ਕਿ ਵੀ ਇਹਦਾ ਭੋਗ ਪਾ ਦਿਓ ਜੀ ਔਰ ਜਿਹੜਾ ਉਹ ਪੁਰਾਣਾ ਕੈਲੰਡਰ ਹਿੰਦੂ ਕੈਲੰਡਰ ਸ਼ੁਰੂ ਕਰੋ ਜੀ ਜੀ। ਔਰ ਅਸੀਂ ਉਹਦੇ 'ਚ ਇੱਕ ਤਬਦੀਲੀ ਇਹ ਵੀ ਦੇਖ ਰਹੇ ਹਾਂ ਕਿ ਇਹਨਾਂ ਦੇ ਜਿਹੜੇ ਟੁਚੇ ਮਹਿਤਾ, ਚਾਵਲਾ, ਦਲਜੀਤ ਸਿੰਘ ਚੀਮਾ, ਪਰਮਜੀਤ ਸਿੰਘ ਖਾਲਸਾ ਇਦਾਂ ਦੇ ਜਿਹੜੇ ਵਿਚਵਾੜੇ ਹੋਏ ਨੇ, ਜਿਹੜੇ ਦਲਾਲ ਰੱਖੇ ਨੇ ਖੱਬੇ ਸੱਜੇ ਮੂਵਮੈਂਟ ਨੂੰ ਸੈਬੋਟਾਜ ਕਰਨ ਦੇ ਲਈ ਜੀ, ਉਹਨਾਂ ਚੋਂ ਹੀ ਇੱਕ ਜਿਹੜਾ ਪਰਮਜੀਤ ਸਿੰਘ ਖਾਲਸਾ ਵਾਲਾ ਪਾਰਟ ਹੈ, ਗਰੁੱਪ ਹੈ, ਉਹਨਾਂ ਨੇ ਜਥੇਦਾਰ ਅਕਾਲ ਤਖਤ ਨੂੰ ਮਿਲ ਕੇ ਪਿਛਲੇ ਦਿਨਾਂ 'ਚ 2 ਦਿਨ ਪਹਿਲਾਂ ਹੀ ਜਿਹੜਾ ਮੈਮੋਰੈਂਡਮ ਵੀ ਦਿੱਤਾ ਹੈ ਕਿ ਜੀ ਗੁਰੂ ਕਾਲ ਵਾਲਾ ਕੈਲੰਡਰ ਲਾਗੂ ਕੀਤਾ ਜਾਏ। ਹੁਣ ਇੱਕ ਗੱਲ ਇਹਨਾਂ ਨੂੰ ਇਹ ਨਜ਼ਰ ਆ ਗਈ ਕਿ ਜੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪੈਂਦਾ ਹੈ ਤੇ ਜ਼ਾਹਰ ਹੈ ਲੋਕਾਂ 'ਚ ਸੰਗਤਾਂ 'ਚ ਇਹੀ ਚਰਚਾ ਹੋਏਗੀ ਕਿ ਵਾਪਸ ਹਿੰਦੂ ਕੈਲੰਡਰ, ਬਿਕਰਮੀ ਕੈਲੰਡਰ ਨੂੰ ਹੁਣ ਹਿੰਦੂ ਕੈਲੰਡਰ ਤੋਂ ਬਿਨਾ ਹੋਰ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਲਿਖਿਆ ਹੀ ਕੈਲੰਡਰਾਂ ਦੇ ਜਿੱਥੇ ਵੀ ਮੈਂਸ਼ਨ ਹੁੰਦਾ ਹੈ ਹਿੰਦੂ ਕੈਲੰਡਰ ਹੀ ਲਿਖਿਆ ਹੁੰਦਾ ਜੀ। ਸੋ ਉਹਨਾਂ ਨੇ ਦੇਖਿਆ ਕਿ ਵੀ ਇਹਦੇ 'ਚ ਤਾਂ ਬਦਨਾਮੀ ਹੋਏਗੀ। ਹੁਣ ਇਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਜੀ ਗੁਰੂ ਕਾਲ 'ਚ ਜਿਹੜਾ ਕੈਲੰਡਰ ਸੀ, ਹੁਣ ਜ਼ਾਹਰ ਹੈ ਵੀ ਗੁਰੂ ਕਾਲ 'ਚ ਤਾਂ ਉਹੀ ਹਿੰਦੂ ਕੈਲੰਡਰ ਹੀ ਜਾਰੀ ਸੀ, ਕੋਈ ਗੁਰੂ ਥੋੜੀ ਕੈਲੰਡਰ ਬਣਾਉਂਦੇ ਹੁੰਦੇ ਨੇ ਜੀ। ਜਾਂ ਜਿਹੜੇ ਜੇ ਹਿਜਰੀ ਕੈਲੰਡਰ ਇਸਲਾਮ ਦਾ ਆਇਆ ਉਹ ਕੋਈ ਹਜ਼ਰਤ ਮੁਹੰਮਦ ਸਾਹਿਬ ਨੇ ਤਾਂ ਨਹੀਂ ਬਣਾਇਆ ਜੀ ਜੀ। ਜਾਂ ਜਿਹੜਾ ਅੱਜ ਕਾਮਨ ਈਰਾ ਕੈਲੰਡਰ ਜਿਹਨੂੰ ਕਹਿੰਦੇ ਨੇ ਕ੍ਰਿਸਚੀਅਨ ਕੈਲੰਡਰ 2014 ਇਹ ਕੋਈ ਜੀਸਸ ਨੇ ਤਾਂ ਨਹੀਂ ਬਣਾਇਆ ਜੀ ਜੀ। ਨਾ ਹੀ ਬੁੱਧ ਨੇ ਆਪਣੇ ਨਾਂ ਦਾ ਕੈਲੰਡਰ ਬਣਾਇਆ। ਸੋ ਕੈਲੰਡਰ ਤਾਂ ਹਮੇਸ਼ਾ ਜਿਹੜੀਆਂ ਉਹਨਾਂ ਦੇ ਫਾਲੋਅਰ ਬਣਾਉਂਦੇ ਹੁੰਦੇ ਨੇ ਜਦੋਂ ਉਹਨਾਂ ਦੀ ਪਛਾਣ ਬਣਦੀ ਹੈ ਜੀ, ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ। ਜੇ ਇਸਲਾਮ ਜਿਹੜਾ ਉਹ ਉਸ ਦੇ ਕੋਲ ਆਪਣਾ ਕੈਲੰਡਰ ਆਇਆ ਔਰ ਉਹਦਾ ਸਪਰੈਡ ਆਊਟ ਹੋਇਆ ਤਾਂ ਜ਼ਾਹਰ ਹੈ ਵੀ ਜਿਸ ਮੱਕੇ ਚੋਂ ਹਜ਼ਰਤ ਮੁਹੰਮਦ ਸਾਹਿਬ ਹਿਜਰਤ ਕਰਕੇ ਮਦੀਨੇ ਗਏ, ਜਦੋਂ ਪੋਲੀਟੀਕਲ ਪਾਵਰ ਆਈ ਇਸਲਾਮ ਨੂੰ ਮੰਨਣ ਵਾਲਿਆਂ ਕੋਲ, ਫਿਰ ਉਹਨਾਂ ਨੇ ਆਪਣਾ ਕੈਲੰਡਰ ਬਣਾਇਆ ਜਿਹਦਾ ਨਾਂ ਹੀ ਜਿਹੜਾ ਹਿਜਰੀ ਕੈਲੰਡਰ ਰੱਖਿਆ ਔਰ ਉਹ ਸਾਲ ਉਹ ਮਿੱਥਿਆ ਗਿਆ ਜਦੋਂ ਕਿ ਉਹ ਹਿਜਰਤ ਕਰਕੇ ਮੱਕੇ ਤੋਂ ਮਦੀਨੇ ਗਏ ਸਨ ਜੀ। ਇਸੇ ਤਰ੍ਹਾਂ ਈਸਾਈਆਂ ਦੇ ਹਵਾਲੇ ਨਾਲ ਪਹਿਲਾਂ ਤਾਂ ਜੀਸਸ ਨੂੰ 2 ਕ੍ਰਿਮੀਨਲਸ ਦੇ ਨਾਲ ਹੈਂਗ ਕਰ ਦਿੱਤਾ ਗਿਆ, ਪਰ ਜਦੋਂ ਰੋਮਨ ਬਾਦਸ਼ਾਹ ਜਿਹੜੇ ਨੇ ਉਹਨਾਂ ਨੇ ਈਸਾਈ ਧਰਮ ਗ੍ਰਹਿਣ ਕਰ ਲਿਆ ਔਰ ਫਿਰ ਉਹਨਾਂ ਦੀਆਂ ਜਿਹੜੀਆਂ ਬ੍ਰਾਂਚਸ ਸੀ ਦੂਸਰੇ ਪਾਸੇ ਉਹ ਵੀ, ਤਾਂ ਫਿਰ ਸਮਾਂ ਪਾ ਕੇ ਜਿਹੜਾ ਉਹਨਾਂ ਦੇ ਫਾਲੋਅਰਸ ਨਹੀਂ ਆਪਣੇ ਜਿਹੜਾ ਜੀਸਸ ਦੇ ਨਾਂ ਨੂੰ ਅਮਰ ਰੱਖਣ ਦੇ ਲਈ ਉਹਦੇ ਨਾਂ ਦੇ ਉੱਤੇ ਜਿਹੜਾ ਇਨ ਦਾ ਈਅਰ ਆਫ ਆਵਰ ਲਾਰਡ AD ਉਹਦਾ ਔਰ ਉਹ ਜਿਹੜਾ ਉਹਦੇ ਜਨਮ ਤੋਂ ਉਸ ਤਰੀਕ ਨੂੰ ਮਿੱਥਿਆ ਗਿਆ, ਇਵੇਂ ਹੀ ਬਹੁਤੀਆਂ ਦਾ। ਸੋ ਜ਼ਾਹਰ ਹੈ ਵੀ ਸਿੱਖਾਂ ਨੇ ਬੇਸ਼ੱਕ ਇਸ ਸਾਰੇ ਸਮੇਂ 'ਚ ਪੋਲੀਟੀਕਲ ਪਾਵਰ ਵੀ ਲਈ ਔਰ ਗਈ ਉਹਨਾਂ ਤੋਂ, ਉਹ ਇਸ ਕਿਸਮ ਦਾ ਕੰਮ ਐਸਟੈਬਲਿਸ਼ ਨਹੀਂ ਕਰ ਸਕੇ। ਕੋਈ ਸਮਾਂ ਦੀ ਕਮੀ ਜਾਂ ਕੁਝ ਪ੍ਰਾਇੋਰਟੀਜ਼ ਦੀ ਗੱਲ, ਕਈ ਚੈਲੰਜ, ਇੱਧਰ ਮੁਗਲ ਇੱਧਰ ਅਫਗਾਨ ਔਰ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ ਵੈਸੇ ਹੀ ਕਾਫੀ ਬ੍ਰਾਹਮਣਿਕਲ ਇਨਫਲੂਐਂਸ ਆ ਗਏ ਜੀ। ਲੇਕਿਨ ਇਹ ਕਹਿਣਾ ਕਿ ਜੀ ਗੁਰੂ ਕਾਲ ਤੋਂ ਚੱਲਿਆ ਆਇਆ ਕੈਲੰਡਰ, ਗੁਰੂ ਕਾਲ ਗੁਰੂਆਂ ਨੇ ਕੈਲੰਡਰ ਬਣਾਣੇ ਜਾਂ ਢਾਣੇ ਤਾਂ ਨਹੀਂ ਹੁੰਦੇ, ਜੀ ਜੀ, ਉਹ ਤਾਂ ਤਰੀਕਾਂ ਦੀ ਕੈਲਕੂਲੇਸ਼ਨ ਆਪਣੇ ਕਿਸਮ ਦੀ ਹੁੰਦੀ ਹੈ। ਸੋ ਇਹ ਇੱਕ ਕਲਾਸ ਇਹਨਾਂ ਨੇ ਖੜੀ ਕਰ ਦਿੱਤੀ ਹੈ ਔਰ ਸਾਡੀ ਇਹ ਜਾਣਕਾਰੀ ਹੈ ਕਿ ਔਰ ਇਹ ਹੁਣ ਮੀਡੀਆ 'ਚ ਵੀ ਕੱਲ ਆ ਗਿਆ, ਸਾਨੂੰ ਮੀਡੀਆ 'ਚ ਆਉਣ ਤੋਂ ਪਹਿਲਾਂ ਪਤਾ ਲੱਗ ਗਿਆ ਸੀ
ਕਿ 6 ਫਰਵਰੀ ਦੀ ਮੀਟਿੰਗ ਜਥੇਦਾਰਾਂ ਨੇ ਅਕਾਲ ਤਖਤ ਤੇ ਸੱਦੀ ਔਰ ਉਹਦੇ ਚ ਜਿਹੜਾ ਹੁਣ ਸਿੱਧਾ ਭੋਗ ਨਹੀਂ ਪਾਉਣਗੇ, ਕੋਈ ਕਮੇਟੀ ਬਣਾਉਣਗੇ। ਕਮੇਟੀ ਚ ਸੰਤ ਸਮਾਜ ਦੀ ਨੁਮਾਇੰਦਗੀ, ਇਹਨਾਂ ਦੇ ਆਪਣੇ ਸ਼੍ਰੋਮਣੀ ਕਮੇਟੀ ਦੀ, ਔਰ ਬਾਹਰਲਿਆਂ ਨੂੰ ਜਿਹੜਾ ਉਹ ਕੱਟਾ ਪਾਉਣ ਦੇ ਲਈ ਦੱਸਣ ਲਈ ਕਿ ਜੀ ਅਸੀਂ ਸਾਰੇ ਸਿੱਖਾਂ ਨੂੰ ਨਾਲ ਲਿਆ। ਇੱਕ ਅੱਧਾ ਨੁਮਾਇੰਦਾ ਜਿਹੜਾ ਉਹ ਬਾਹਰਲਿਆਂ ਦਾ ਵੀ ਲੈ ਲੈਣਗੇ ਆਪਣੀ ਮਨਮਰਜ਼ੀ ਦਾ ਜੀ, ਔਰ ਫਿਰ ਉਹ ਕਮੇਟੀ ਦੇ ਹਵਾਲੇ ਕਰ ਦੇਣਗੇ ਜੀ ਤੁਸੀਂ ਦੱਸੋ ਕਿ ਜੀ ਇਹ ਹਿੰਦੂ ਕੈਲੰਡਰ ਚਾਹੀਦਾ ਹੈ ਕਿ ਨਾਨਕਸ਼ਾਹੀ ਚਾਹੀਦਾ, ਤੇ ਉਹ ਕਹਿਣਗੇ ਜੀ ਉਹ ਵੱਡੀ ਕਮੇਟੀ ਵੀ ਬਣਾ ਸਕਦੇ ਨੇ। ਉਹ ਕਹਿਣਗੇ ਜੀ ਜਦੋਂ ਤੱਕ, ਕਿਉਂਕਿ ਇਹਦੇ 'ਚ ਹੁਣ ਬੜਾ ਕਨਫਿਊਜ਼ਨ ਹੋ ਗਿਆ, ਜਦੋਂ ਤੱਕ ਇਹ ਮੁੜ ਕੇ ਵਿਚਾਰ ਨਹੀਂ ਹੁੰਦਾ ਰਿਵਰਟ ਕਰ ਦਿਓ ਪੁਰਾਣੇ ਕੈਲੰਡਰ ਨੂੰ ਜੀ। ਸੋ ਅਸੀਂ ਸਮਝਦੇ ਹਾਂ ਵੀ ਅਜੇ ਵੀ ਇਹ 6 ਤਰੀਕ ਤੱਕ, ਬੇਸ਼ੱਕ ਅੱਜ 3 ਫਰਵਰੀ ਹੈ, ਉੱਥੇ ਆਲਮੋਸਟ 4 ਫਰਵਰੀ ਹੋ ਗਈ ਜੀ, ਦਿਨ ਤਾਂ ਵਿੱਚ 2 ਹੀ ਨੇ। ਸੋ ਇਹ ਜਿਹੜੇ ਵੀ ਸਾਡੇ ਵੀਰ ਭੈਣਾਂ ਸੁਣਦੇ ਨੇ ਇਸ ਪ੍ਰੋਗਰਾਮ ਨੂੰ, ਦੇਖਦੇ ਨੇ, ਇਹ ਉਹਨਾਂ ਦਾ ਫਰਜ਼ ਬਣਦਾ ਹੈ ਕਿ ਵੀ ਉਹ ਜਥੇਦਾਰ ਅਕਾਲ ਤਖਤ ਨੂੰ ਕਾਲ ਕਰਨ, ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਕਾਲ ਕਰਨ ਔਰ ਉਹਨਾਂ ਨੂੰ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਬਿਨਾਂ ਕਿ ਕਿਸੇ ਧਮਕੀ ਦਾ ਸਹਾਰਾ ਲਏ ਇਹ ਦੱਸ ਦੇਣਾ ਚਾਹੀਦਾ ਕਿ ਇਹ ਤੁਹਾਡੀ ਕਰਤੂਤ ਵੀ ਤੁਹਾਡੀਆਂ ਜਿਹੜੀਆਂ ਬਾਕੀ ਨਾ ਕਾਬਲੇ ਮੁਆਫੀ ਕੁਝ ਗੱਲਾਂ ਬੀਤੇ ਦੀਆਂ ਨੇ ਉਹਦੇ 'ਚ ਇੱਕ ਹੋਰ ਚੈਪਟਰ ਜੋੜੇਗੀ ਜੀ ਔਰ ਤੁਹਾਨੂੰ ਇਸ ਦੇ ਲਈ ਇਤਿਹਾਸ ਦਾ ਜਵਾਬ ਦੇ ਬਣਾਏਗਾ ਹੀ, ਭਵਿੱਖ ਦੀਆਂ ਪੀੜ੍ਹੀਆਂ ਵੀ ਬਣਾਉਣਗੀਆਂ, ਪਰ ਬਾਹਰਲੀਆਂ ਸਿੱਖ ਸੰਗਤਾਂ ਤੁਹਾਨੂੰ ਕਿਸੇ ਕੀਮਤ ਤੇ ਵੀ ਮੁਆਫ ਨਹੀਂ ਕਰਨਗੀਆਂ ਔਰ ਤੁਹਾਨੂੰ ਬਾਹਰ ਆਇਆਂ ਨੂੰ ਇਸ ਦਾ ਫਿਰ ਹਿਸਾਬ ਕਿਤਾਬ ਦੇਣਾ ਪਏਗਾ। ਇਹ ਗੱਲ ਬੜੀ ਸਪਸ਼ਟਤਾ ਦੇ ਨਾਲ ਕਿ ਭਾਈ ਕੋਈ ਵੀ ਜਿਹੜੀ ਹੇਰਾਫੇਰੀ ਹੈ ਇਸ ਲਾਈਨ ਦੇ ਉੱਤੇ, ਰਾਦਰ ਇਹ ਪ੍ਰੈਸ਼ਰ ਰੱਖਣਾ ਚਾਹੀਦਾ ਵੀ ਆ ਸੰਤ ਸਮਾਜ ਦੇ ਬਲੈਕਮੇਲ ਚੋਂ ਨਿਕਲੋ ਜੀ ਔਰ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ 2003 ਜਿਹੜਾ ਪੰਥ ਨੇ ਪੂਰਾ ਵਿਧੀ ਵਿਧਾਨ ਫੋਲੋ ਕਰਕੇ ਬਣਾਇਆ ਸੀ ਉਹਨੂੰ ਫੋਲੋ ਕਰੋ। ਇਹੀ ਪ੍ਰੈਸ਼ਰ ਰਹਿਣਾ ਚਾਹੀਦਾ ਔਰ ਸਾਡਾ ਖਦਸ਼ਾ ਇਹ ਹੈ ਕਿ ਵੀ ਸੁਖਬੀਰ ਬਾਦਲ ਦਾ ਜਿਹੜਾ ਉਹ ਐਗਰੀਮੈਂਟ ਹੈਗਾ ਆਰਐਸਐਸ ਨਾਲ 2014 ਦੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਇਹਦਾ ਭੋਗ ਪਾਉਣਾ ਚਾਹੁੰਦੇ ਨੇ ਜੀ ਔਰ ਹੁਣ ਜਥੇਦਾਰ ਇਸ ਲਈ ਬੜੀ ਤੇਜ਼ੀ ਨਾਲ ਰਸ਼ ਕਰ ਰਹੇ ਨੇ। ਇੱਕ ਉਹ ਕਾਰਨ ਹੈ, ਦੂਸਰਾ ਸੰਤ ਸਮਾਜ ਨੇ ਜਿਸ ਨੇ ਭਾਈ ਗੁਰਬਖਸ਼ ਸਿੰਘ ਦੇ ਵਰਤ ਵੇਲੇ ਬਾਦਲ ਕਿਆਂ ਦਾ ਸਾਥ ਦੇ ਕੇ ਉਸ ਨੂੰ ਇੱਕ ਮੂਵਮੈਂਟ ਨਹੀਂ ਬਣਨ ਦਿੱਤਾ, ਉਦੋਂ ਹੀ ਉਹਨਾਂ ਨੇ ਰਿਪਰੈਜ਼ੈਂਟੇਸ਼ਨ ਆਪਣੀ ਦਿੱਤੀ ਸੀ, ਉਦੋਂ ਉਹਨਾਂ ਨੇ ਐਗਰੀਮੈਂਟ ਜਿਹੜਾ ਇਹ ਵਾਅਦਾ ਲਿਆ ਸੀ ਕਿ ਜੀ ਅਸੀਂ ਇਸ ਦਾ ਬਿਲਕੁਲ ਭੋਗ ਪਾ ਦੇਾਂਗੇ। ਔਰ ਤੀਸਰੀ ਗੱਲ ਅਸੀਂ ਸਮਝਦੇ ਹਾਂ ਵੀ ਕਿਉਂਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਜਿਹੜੇ ਨਵੇਂ ਵਰ੍ਹੇ ਦੀ ਸ਼ੁਰੂਆਤ ਹੈ ਉਹ ਪਹਿਲੀ ਚੇਤ ਤੋਂ ਹੈ, ਉਹ 14 ਮਾਰਚ ਨੂੰ ਆ ਰਿਹਾ, 6 ਹਫ਼ਤੇ ਵਿੱਚ ਰਹਿੰਦੇ ਨੇ ਤੇ ਸ਼੍ਰੋਮਣੀ ਕਮੇਟੀ ਉਸ ਤਰੀਕ ਤੋਂ ਪਹਿਲਾਂ ਜਿਹੜਾ ਉਹ ਕੈਲੰਡਰ ਛਾਪਦੀ ਹੈ ਜੀ ਤਾਂ ਕਿ ਉਸ ਦਿਨ ਦੇ ਉੱਤੇ ਸਰਕੂਲੇਟ ਕੀਤੇ ਜਾਂਦੇ ਨੇ, ਕਿਉਂਕਿ ਪਹਿਲੀ ਚੇਤ ਦੋਨਾਂ ਹੀ ਸੋਧੇ ਹੋਏ ਔਰ ਪੁਰਾਣੇ ਮੂਲ ਦੇ ਮੁਤਾਬਕ ਦਿਨ ਤਾਂ ਪਹਿਲੀ ਚੇਤ ਤੋਂ ਹੀ ਨਵੇਂ ਕੈਲੰਡਰ ਦੀ ਸ਼ੁਰੂਆਤ ਹੈ, ਪਰ ਕਿਉਂਕਿ ਇਹਨਾਂ ਨੇ ਹੁਣ ਤਰੀਕਾਂ ਦਾ ਰਫੜ ਪਾਇਆ ਹੋਇਆ ਸੰਤ ਸਮਾਜ ਅਖੌਤੀ ਨੇ ਜੀ, ਸੋ ਸ਼੍ਰੋਮਣੀ ਕਮੇਟੀ ਵੀ ਚਾਹੁੰਦੀ ਹੈ ਵੀ ਇਹ ਕੰਮ ਜਿਹੜਾ ਇਹ ਨਿਬੜ ਜਾਏ ਤਾਂ ਕਿ ਉਹ ਫਿਰ ਨਵਾਂ ਕੈਲੰਡਰ ਜਿਹੜਾ ਹੈ ਉਹ ਉਸ ਦੇ ਨਾਲ ਛਾਪਣ ਜਿਹੜਾ ਜਿਹਦੇ ਚ ਕਿ ਪੂਰਾ ਭੋਗ ਪੈ ਚੁੱਕਾ ਹੋਇਆ ਜੀ ਜੀ। ਸੋ ਅਸੀਂ ਜੋ ਸਾਡਾ ਮੀਡੀਆ ਦਾ ਇੱਕ ਰੋਲ ਹੁੰਦਾ ਹੈ ਉਹਦੇ ਤਹਿਤ ਇਹ ਸਾਰੇ ਬਾਰੇ ਸੰਗਤਾਂ ਦੀ ਕਚਹਿਰੀ ਦੇ ਵਿੱਚ ਸਾਰਾ ਕੇਸ ਲੈ ਆਂਦੇ ਜੀ ਔਰ ਇਹ ਹੁਣ ਸਿੱਖ ਸੰਗਤਾਂ ਨੇ ਦੇਖਣਾ ਹੈ ਕਿ ਉਹਨਾਂ ਨੇ ਆਪਣੀ ਆਜ਼ਾਦ ਹਸਤੀ ਦਾ ਪ੍ਰਤੀਕ ਜਿਹਨੇ ਸਾਡੀ ਸਟਰਗਲ ਦੇ ਵਿੱਚ, ਖਾਲਿਸਤਾਨ ਦੀ ਸਟਰਗਲ ਦੇ ਵਿੱਚ ਇੱਕ ਮੀਲ ਪੱਥਰ ਦਾ ਕੰਮ ਕੀਤਾ ਜੀ, ਇਹੀ ਕਾਰਨ ਹੈ। ਕਿੰਨੇ ਹੋਰ ਫੈਸਲੇ ਹੁੰਦੇ ਨੇ, ਕਿੰਨੇ ਦੀ ਕਿਸੇ ਨੂੰ ਪਰਵਾਹ ਹੁੰਦੀ ਹੈ ਜੀ, ਪਰ ਜੇ ਇਸ ਬਦਨੀਤੀ ਨਾਲ ਲਗਾਤਾਰਤਾ ਨਾਲ 2003 ਦੇ ਵਿੱਚ ਇਹ ਕੈਲੰਡਰ ਲਾਗੂ ਹੋਇਆ ਸੀ ਤੇ ਜੇ ਹੁਣ 11 ਸਾਲ ਬਾਅਦ ਦੁਬਾਰਾ ਉਹਦਾ ਪੂਰਾ ਭੋਗ ਪਾਉਣ ਦੇ ਲਈ ਆਰਐਸਐਸ ਪੱਬਾਂ ਪਾ ਰਿਹਾ, ਸੰਤ ਸਮਾਜ ਨੂੰ ਰੋਟੀ ਹਜ਼ਮ ਨਹੀਂ ਹੁੰਦੀ, ਜਥੇਦਾਰ ਅਕਾਲ ਤਖਤ ਦੀ ਨੀਂਦ ਹਰਾਮ ਹੈ, ਸੁਖਬੀਰ ਬਾਦਲ ਜਿਹੜਾ ਉਹ ਨਿੱਜੀ ਦਿਲਚਸਪੀ ਲੈ ਰਿਹਾ, ਤੇ ਐਸਾ ਕਿਹੜਾ ਇਸ਼ੂ ਹੈ ਜਾਂ ਜਿਵੇਂ ਸਾਦਾ ਪੰਜਾਬੀ ਚ ਕਹਿੰਦੇ ਨੇ ਵੀ ਕਿਹੜਾ ਗੱਡਾ ਅੜਿਆ ਖੜਾ ਹੈ ਕਿ ਜਿਹਦੇ ਲਈ ਉਹਨਾਂ ਨੂੰ ਇਹ ਕਰਨ ਦੀ ਲੋੜ ਹੈ। ਪਰ ਜ਼ਾਹਰ ਹੈ ਕਿ ਇਹਨਾਂ ਦੇ ਜਿਹੜੇ ਰਿੰਗ ਮਾਸਟਰ ਨੇ ਇਹਨਾਂ ਬਾਂਦਰਾਂ ਦੇ ਜਿਹੜੇ ਕਿ ਨੱਚ ਰਹੇ ਨੇ ਅਕਾਲੀ ਬਾਦਲ ਪਿਓ ਪੁੱਤਰ ਜੀ, ਉਹਨਾਂ ਦੇ ਨਾਗਪੁਰ ਵਾਲਿਆਂ ਦੇ ਉਸ ਮਦਾਰੀ ਦੇ ਰਿੰਗ ਦੇ ਉੱਤੇ ਉਹਨਾਂ ਨੂੰ ਇਹ ਸੂਟ ਕਰਦਾ ਕਿ ਇਸ ਦਾ ਜਿੰਨੀ ਜਲਦੀ ਭੋਗ ਪਾਓ ਤਾਂ ਕਿ ਇਸ ਪੱਖੋਂ ਵਿਹਲੇ ਹੋ ਜਾਣ ਔਰ ਇਹ ਕਹਿ ਸਕਣ ਕਿ ਸਿੱਖ ਜਿਹੜੇ ਨੇ ਉਹ ਵਾਪਸ ਜਿਹੜੀ ਇਹਨਾਂ ਨੇ ਥੋੜਾ ਜਿਹਾ ਸਿਰ ਕੱਢਿਆ ਸੀ ਆਪਣੀ ਅਡਰੀ ਪਛਾਣ ਦਾ, ਅਸੀਂ ਵਾਪਸ ਹਿੰਦੂਤਵਾ ਦੇ ਦਾਇਰੇ ਵਿੱਚ ਲੈ ਆਏ ਜੀ। ਸੋ ਇਹ ਹੁਣ ਸਿੱਖ ਸੰਗਤਾਂ ਜਿਹੜੀਆਂ ਨੇ ਉਹਨਾਂ ਨੇ ਦੇਖਣਾ, ਇਹਨਾਂ ਨੂੰ ਕਾਲਾਂ ਕੀਤੀਆਂ ਜਾਣ, ਰਿਪਰੈਜ਼ੈਂਟੇਸ਼ਨਸ ਦਿੱਤੀਆਂ ਜਾਣ, ਮਤੇ ਜਿਹੜੇ ਨੇ ਪਾਸ ਕਰਕੇ ਉਹਨਾਂ ਤੱਕ ਪਹੁੰਚਾਏ ਜਾਣ
ਕਿ ਭਾਈ ਇਹ ਕੋਈ ਵੀ ਜਿਹੜੀ ਇਸ ਕਿਸਮ ਦੀ ਬੇਈਮਾਨੀ ਔਰ ਹੀਰਾਫੇਰੀ ਹੈ ਜੀ। ਇਹ ਟੋਲਰੇਟ ਨਹੀਂ ਕੀਤੀ ਜਾਏਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਤੇ ਇਸ ਦੇ ਨਾਲ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।